हर साल मतलब जिवें एक त्यौहार जा वो मनाई जा रहे, लोगों को पता नहीं चीज़ का कि एक बीमारी भी चल रही, बीमारी तो लोगों को इन्ना मतलब समझ नहीं आ रही चीज़। बीमारी है, तुम लगता नहीं भी बीमारी फैल गई? नहीं बीमारी तो है, लेकिन बीमारी का अभी तक तो देखा नहीं पंजाब के अंदर। सोशल डिस्टेंसिंग एक दूए ਦੇ ਨਾਲ ਇਦੋਂ ਵੀ ਬਿਮਾਰੀ ਕਹਿੰਦੇ ਫੈਲ ਜਾਂਦੀ ਹੈ। ਨਾ ਬਸ ਹੁਣ ਗਣਪਤੀ ਦਾ ਟਾਈਮ ਚੱਲ ਰਿਹਾ, ਕੀ ਕਰੀਏ। तो बीमारी तो पहले थी, अब वो बात नहीं है बीमारी में। एक बंदे ਨੂੰ ਸਮਝਾਉਣਾ ਬੜਾ ਆਸਾਨ ਹੈ, ਪਰ ਪਬਲਿਕ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਸੋ ਅੱਜ ਮੈਂ ਸ਼ਹਿਰ ਪਟਿਆਲਾ ਦੇ ਵਿੱਚ ਮੌਜੂਦ ਹਾਂ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਾਫੀ ਜ਼ਿਆਦਾ ਭੀੜ ਤੇ ਇਕੱਠ ਲੱਗਿਆ ਹੋਇਆ ਹੈ ਤੇ ਇਹ ਇਕੱਠ ਹੈਗਾ ਹੈ ਗਣੇਸ਼ ਜੀ ਦਾ ਅੱਜ ਜਿਹੜਾ ਕਿ ਵਿਸਰਜਨ ਦਾ ਦਿਨ ਹੈ ਤੇ ਪੂਰੇ ਦੇਸ਼ ਦੇ ਵਿੱਚ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਗਣੇਸ਼ ਨੂੰ ਵਿਸਰਜਿਤ ਕੀਤਾ ਜਾ ਰਿਹਾ ਹੈ। ਪਰ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਕਾਫੀ ਜ਼ਿਆਦਾ ਕਰੋਨਾ ਦਾ ਕਹਿਰ ਹੈ ਜਿਹੜਾ ਦਿਨ ਬ ਦਿਨ ਪੰਜਾਬ ਦੇ ਵਿੱਚ ਵੱਧਦਾ ਜਾ ਰਿਹਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੋਸ਼ਲ ਡਿਸਟੈਂਸਿੰਗ ਇੱਥੇ ਮੈਨੂੰ ਫਿਲਹਾਲ ਨਹੀਂ ਦਿਖਾਈ ਦੇ ਰਹੀ ਤੇ ਨਾ ਹੀ ਬਹੁਤੇ ਸੱਜਣਾ ਵੱਲੋਂ ਕੋਈ ਮਾਸਕ ਵੀ ਪਹਿਨਿਆ ਹੋਇਆ ਹੈ। ਪਿੱਛੇ ਤੁਸੀਂ ਮੇਰੇ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਕਰਾਊਡ ਹੈ ਜਿਹੜਾ ਇਕੱਠ ਹੈਗਾ ਹੈ ਤੇ ਜੋ ਕਿ ਇੱਕ ਵੱਡੀ ਮੈਂ ਕਹੂੰਗਾ ਕਿ ਦਿੱਕਤ ਹੈ ਪ੍ਰਸ਼ਾਸਨ ਦੇ ਲਈ। ਪ੍ਰਸ਼ਾਸਨ ਬਿਲਕੁਲ ਹੀ ਫੇਲ ਹੋ ਰਿਹਾ ਹੈ ਕਿਉਂਕਿ ਐਡੇ ਐਡੇ ਵੱਡੇ ਇਕੱਠ ਅਗਰ ਹੋ ਰਹੇ ਨੇ, ਆਪਣੀ ਆਸਥਾ ਧਰਮ ਆਪਣੀ ਜਗ੍ਹਾ ਠੀਕ ਹੈ, ਪਰ ਬਿਨਾਂ ਮਾਸਕ ਤੋਂ ਬਿਨਾਂ ਸੇਫਟੀ ਤੋਂ ਇਦਾਂ ਦਾ ਇਕੱਠ ਕਰੋਨਾ ਵਰਗੇ ਦੌਰ 'ਚ ਹੋਣਾ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵੱਡਾ ਵਿਸ਼ਾ ਸਾਡੇ ਸਾਰਿਆਂ ਦੇ ਲਈ ਬਣਿਆ ਹੋਇਆ ਹੈ। ਤੇ ਖਾਸ ਤੌਰ ਤੇ ਮੈਂ ਦੱਸਣਾ ਚਾਹੂੰਗਾ ਕਿ ਇੱਥੋਂ ਕੁਝ ਹੀ ਦੂਰੀ ਤੇ ਇਸ ਪੁਲ ਦੇ ਨਾਲ ਹੀ ਪੁਲਿਸ ਚੌਂਕੀ ਬਣੀ ਹੋਈ ਆ, ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਹਿ ਲਓ ਕਿ ਕੋਈ ਵੀ ਗੱਲਬਾਤ ਲੋਕਾਂ ਨਾਲ ਜਾਂ ਸਮਝਾਉਣ ਦੀ ਕੋਸ਼ਿਸ਼ ਕਿ ਕਰਾਊਡ ਨਾ ਕਰੋ, ਇਕੱਠ ਨਾ ਕਰੋ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਨਹੀਂ ਕੀਤੀ ਜਾ ਰਹੀ ਹੈ। ਸੋ ਕੈਪਟਨ ਅਮਰਿੰਦਰ ਇਸੇ ਸ਼ਹਿਰ ਤੋਂ ਚੁਣ ਕੇ ਮੁੱਖ ਮੰਤਰੀ ਬਣੇ ਨੇ, ਸੋ ਇਸੇ ਸ਼ਹਿਰ ਦੇ ਵਿੱਚ ਸੋਸ਼ਲ ਜਿਹੜੀ ਡਿਸਟੈਂਸਿੰਗ ਆ ਉਹਦਾ ਬਿਲਕੁਲ ਹੀ ਖਿਆਲ ਨਹੀਂ ਰੱਖਿਆ ਜਾ ਰਿਹਾ ਤੇ ਐਡੇ ਵੱਡੇ ਵੱਡੇ ਇਕੱਠ ਹੋ ਰਹੇ ਨੇ ਤਾਂ ਵਾਕਈ ਇਹ ਚਿੰਤਾ ਦਾ ਵਿਸ਼ਾ, ਕਿਉਂਕਿ ਬਿਮਾਰੀ ਦਿਨ ਬ ਦਿਨ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਆ। ਕੁਝ ਲੋਕਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੂੰ ਬਿਮਾਰੀ ਤੋਂ ਡਰ ਨਹੀਂ ਲੱਗਦਾ, ਜੋ ਕਿ ਉਹ ਐਡੇ ਵੱਡੇ ਵੱਡੇ ਇਕੱਠਾਂ ਦੇ ਵਿੱਚ ਆ ਰਹੇ ਨੇ ਤੇ ਸ਼ਮੂਲੀਅਤ ਕਰ ਰਹੇ ਨੇ। ਧਾਰਮਿਕ ਆਸਥਾ ਹੈਗੀ ਆ, ਅਸੀਂ ਵੀ ਉਹਦਾ ਸਤਿਕਾਰ ਕਰਦੇ ਹਾਂ, ਪਰ ਜਿਹੜੀ ਸੇਫਟੀ ਆ ਉਹਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਆ, ਖਾਸ ਤੌਰ ਤੇ ਕਰੋਨਾ ਦੇ ਦੌਰ ਦੀ ਜੇ ਆਪਾਂ ਗੱਲ ਕਰੀਏ। ਪਿੱਛੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਦੇਖ ਸਕਦੇ ਹੋ ਸੈਂਕੜਿਆਂ ਦੀ ਹਜ਼ਾਰਾਂ ਦੀ ਭੀੜ ਆ ਇਸ ਬ੍ਰਿਜ ਦੇ ਉੱਪਰ। ਇਹ ਸਮਾਣਾ ਬ੍ਰਿਜ ਇਹ ਵੱਜਦਾ ਹੈ ਪਟਿਆਲਾ ਸ਼ਹਿਰ ਦੇ ਵਿੱਚ, ਜਿਹੜੀ ਪਟਿਆਲਾ ਤੋਂ ਸੰਗਰੂਰ ਨੂੰ ਸੜਕ ਜਾਂਦੀ ਆ ਉਸ ਦੇ ਉੱਪਰ ਇਹ ਲੱਗਿਆ ਹੋਇਆ ਬ੍ਰਿਜ, ਜਿੱਥੇ ਕਿ ਗਣੇਸ਼ ਜੀ ਨੂੰ ਵਿਸਰਜਿਤ ਕੀਤਾ ਜਾ ਰਿਹਾ ਹੈ। ਕੁਝ ਸੱਜਣਾ ਕੋਲੋਂ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਬਿਮਾਰੀ ਤੋਂ ਡਰ ਨਹੀਂ ਲੱਗਦਾ, ਇੰਨੇ ਇਕੱਠ ਦੇ ਵਿੱਚ ਉਹ ਆਖਰ ਸ਼ਾਮਲ ਹੋਏ ਨੇ। उत्साह ਇੰਨਾ ਹੈ ਕਿ ਬਈ ਉਹ ਸੋਸ਼ਲ ਡਿਸਟੈਂਸਿੰਗ ਨੂੰ ਭੁੱਲ ਗਏ, ਮਾਸਕ ਨੂੰ ਭੁੱਲ ਗਏ। ਬਈ ਬਸ ਇੱਕ ਉਤਸ਼ਾਹ ਹੈ ਕਿ ਮਨ ਦੇ ਅੰਦਰ ਕਿ ਬਈ ਇਹ ਹਰ ਸਾਲ मतलब ਜਿਵੇਂ ਇੱਕ ਤਿਉਹਾਰ ਜਾ ਉਹ ਮਨਾਈ ਜਾ ਰਹੇ, ਲੋਕਾਂ ਨੂੰ ਪਤਾ ਨਹੀਂ ਚੀਜ਼ ਦਾ ਕਿ ਇੱਕ ਬਿਮਾਰੀ ਵੀ ਚੱਲ ਰਹੀ, ਬਿਮਾਰੀ ਤੋਂ ਲੋਕਾਂ ਨੂੰ ਇੰਨਾ मतलब ਸਮਝ ਨਹੀਂ ਆ ਰਹੀ ਚੀਜ਼ ਦੀ। ਤੁਹਾਨੂੰ ਡਰ ਨਹੀਂ ਲੱਗਦਾ ਇੰਨੇ ਕਰਾਊਡ 'ਚ ਤੁਸੀਂ ਆਏ ਹੋ? हाँ जी सर। ਤੁਹਾਨੂੰ ਡਰ ਨਹੀਂ ਲੱਗਦਾ ਇੰਨੇ ਕਰਾਊਡ 'ਚ? नहीं जी, डर की चीज़, जैसे गणपति महाराज की कृपा हो रही है, ऐसे पहले जैसा तो है नहीं, आराम से आ रहे हैं जैसे लॉकडाउन के हिसाब से, तो ही समस्या बना रहे हैं, कोई बात नहीं, कोई डर नहीं है। ਪਰ ਐਡੀ ਬਿਮਾਰੀ ਹੈ, ਤੁਹਾਨੂੰ ਲੱਗਦਾ ਨਹੀਂ ਵੀ ਜੇ ਬਿਮਾਰੀ ਫੈਲ ਗਈ? नहीं बीमारी तो है, लेकिन बीमारी का अभी तक तो देखा नहीं पंजाब के अंदर, ऐसे हुआ बना हुआ है, कोई खतरा है नहीं। बाकी ऐसे चलती रही, गणपति महाराज की कृपा होती रहेगी, कुछ नहीं होगा, कोई हाँ कोई डर नहीं है। ਤੁਹਾਨੂੰ ਡਰ ਨਹੀਂ ਲੱਗਦਾ ਵੀ ਕਿ ਬਿਮਾਰੀ ਐਡੀ ਫੈਲੀ ਹੋਈ ਹੈ, ਤੁਸੀਂ ਇੰਨੇ ਇਕੱਠ ਦੇ ਵਿੱਚ ਆਏ ਹੋ? तो बीमारी तो पहले थी, अब वो बात नहीं है बीमारी में। बस ये तो बना रखा है, बाकी बीमारी नहीं है। ਮਤਲਬ ਤੁਹਾਡੇ ਹਿਸਾਬ ਨਾਲ ਬਿਮਾਰੀ ਨਹੀਂ ਹੈਗੀ, ਇੱਕ ਅਫਵਾਹ ਫੈਲੀ ਹੋਈ। हाँ वही फैली है। ਤੁਸੀਂ ਬੱਚਾ ਵੀ ਨਾਲ ਲੈ ਕੇ ਆਏ ਹੋ, ਫਿਰ ਵੀ ਕੋਈ ਤੁਹਾਨੂੰ ਡਰ ਨਹੀਂ ਲੱਗਦਾ? मन तो कुछ डर नहीं लगता। ਜੀ ਬਿਲकुल। बाकी बीमार कहते हैं, बीमारियाँ होते हैं वहाँ जाके बंदा तो अस्पताल में मरता है, घर पे तो नहीं मरता है। ਸਰਕਾਰ ਜੋ ਕਹਿ ਰਹੀ ਹੈ ਤੁਸੀਂ ਉਹਨੂੰ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ? ਤਾਂ ਚੋਰ ਸਰਕਾਰ ਇਸ ਟਾਈਮ ਕੈਪਟਨ ਸਰਕਾਰ ਤੇ ਤੁਸੀਂ ਮੰਨਦੇ ਨਹੀਂ ਹੈਗੇ ਉਹਨਾਂ ਨਹੀਂ ਮੰਨਦੇ ਸੀ ਕੁਝ ਵੀ ਨਹੀਂ। ਬਿਲਕੁਲ ਬਟ कैप्टन है चोर, मोदी थोड़ी है। अरे मैनू की नहीं कहना है, इन्होंने कहना है। ਤੁਹਾਨੂੰ ਵੀ ਡਰ ਨਹੀਂ ਲੱਗਦਾ ਤੁਸੀਂ ਮਾਸਕ ਨਹੀਂ ਪਾਇਆ? अजी की करना है जी, मास्क करें। ਜੇ ਬਿਮਾਰੀ ਤੁਹਾਨੂੰ ਲੱਗ ਗਈ ਇੰਨੇ ਇਕੱਠ 'ਚ ਤੁਸੀਂ ਹੈਗੇ ਹੋ, ਤੁਹਾਨੂੰ ਡਰ ਨਹੀਂ अजी ਲੱਗਦਾ? अब बीमारी का डर खत्म हो रहा है, कोरोना तो बढ़ रहा है दिनों दिन, ये खत्म तो हो नहीं रहा है। जब तक दवाई नहीं आएगी कुछ नहीं होगा इसका। तो ਜੇ ਤੁਹਾਨੂੰ ਪਤਾ ਵੀ ਕਰੋਨਾ ਵੱਧ ਰਿਹਾ, ਫਿਰ ਵੀ ਤੁਹਾਨੂੰ ਸੇਫਟੀ ਆਪਣੀ ਰੱਖਣੀ ਚਾਹੀਦੀ ਹੈ। सेफ्टी यहाँ कितने लोग हैं, सेफ्टी रखिए। N95 में 95 भी मतलब 95 तक ही सेपरेट है, वो 100% सेपरेट नहीं है मास्क। PPE किट से कोई सेपरेट हुआ है क्या? ਕਹਿੰਦੇ ਬਿਮਾਰੀ ਬਹੁਤ ਫੈਲੀ ਹੈ, ਕੋਈ ਸੋਸ਼ਲ ਡਿਸਟੈਂਸਿੰਗ, ਕੀ ਕਹਿਣਾ ਚਾਹੋਗੇ? ਡਰ ਤਾਂ ਲੱਗਦਾ ਹੈ, ਪਰ ਮੈਂ ਹੁਣ ਉਤਾਰਿਆ।
ਹੁਣੇ ਉਤਾਰੇ, ਮੈਨੂੰ ਤਾਂ ਡਰ ਤਾਂ ਲੱਗਦਾ। ਫਿਰ ਜੇ ਡਰ ਲੱਗਦਾ ਤੁਸੀਂ ਇੰਨੇ ਇਕੱਠ 'ਚ ਕਿਉਂ ਆਏ? ਗਣਪਤੀ ਜੀ ਦਾ गणपति विसर्जन करना आए थे। ਪਰ ਤੁਹਾਡੇ ਨਾਲ ਤੁਹਾਡੇ ਬੱਚੇ ਨੇ, ਫਿਰ ਵੀ ਡਰ ਨਹੀਂ ਲੱਗਦਾ ਕਿ ਐਡੀ ਬਿਮਾਰੀ ਫੈਲ? पर हुणे उतारे मैंने तो कर ਮਾਤਾ ਜੀ ਮੇਰੇ ਨਾਲ ਨੇ, ਹਾਲਾਂਕਿ ਹੁਣ ਇਹਨਾਂ ਨੇ ਮਾਸਕ ਮੈਨੂੰ ਦੇਖ ਕੇ ਪਾ ਲਿਆ ਏ, ਪਰ ਫਿਰ ਵੀ ਤੁਹਾਨੂੰ ਡਰ ਨਹੀਂ ਲੱਗਦਾ? ਇੰਨੇ ਇਕੱਠ 'ਚ ਤੁਸੀਂ ਬੱਚਿਆਂ ਨਾਲ ਆਏ ਹੋ, ਆ ਛੋਟੇ ਬੱਚੇ ਨੇ ਵੀ ਮਾਸਕ ਪਾਉਣਾ ਸ਼ੁਰੂ ਕਰਤਾ। ਤੁਹਾਨੂੰ ਲੱਗਦਾ ਨਹੀਂ ਕਿ ਬਿਮਾਰੀ, ਚਲੋ ਮਾਸਕ ਤੁਸੀਂ ਪਾ ਲਿਆ ਵਧੀਆ ਗੱਲ ਆ, ਪਰ ਇਦਾਂ ਇੱਕ ਦੂਜੇ ਦੇ ਸੰਪਰਕ 'ਚ ਆ ਕੇ ਬਿਮਾਰੀ ਫੈਲ ਸਕਦੀ ਹੈ? अच्छा नहीं ऐसा, ऐसे तो ना 11 दिन ਤੇ ਗਣਪਤੀ ਰੱਖੀ ਹੋਈ ਹੈ ਨਾ, ਇਸ ਕਰਕੇ ਆਏ ਹਾਂ। ਜੀ ਉਹ ਤਾਂ ਮੈਂ ਮੰਨਦਾ, ਪਰ ਇੰਨੀ ਭੀੜ ਦੇ ਵਿੱਚ ਆਉਣਾ ਤੁਸੀਂ ਸੇਫ ਮੰਨਦੇ ਹੋ, ਖਾਸ ਤੌਰ ਤੇ ਬੱਚਿਆਂ ਦੇ ਨਾਲ? ਇਹ ਤਾਂ ਸਾਡਾ ਮੇਲਾ ਹੈ। ਮੇਲਾ, ਪਰ ਡਰ, ਮੇਨ ਗੱਲ ਡਰਦੀ ਹੈ ਕਿ ਬਿਮਾਰੀ ਬਹੁਤ ਵੱਡੀ ਆ, ਉਹਦਾ ਡਰ ਨਹੀਂ, ਕਿਸੇ ਨੇ ਰੋਕਿਆ ਨਹੀਂ ਕਿ ਇਕੱਠ 'ਚ ਨਾ ਜਾਓ? ਨਹੀਂ ਰੋਕਿਆ, ਕਿਸੇ ਨੇ ਨਹੀਂ ਰੋਕਿਆ। ਹਾਂਜੀ ਆਸ਼ੂ ਜੀ, ਜਿੱਦਾਂ ਕਿ ਆਪਾਂ ਦੇਖਿਆ ਕਿ ਲੋਕ ਤਾਂ ਕਾਫੀ ਬੇਫਿਕਰ ਨੇ, ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ, ਕੁਝ ਕਹਿੰਦੇ ਨੇ ਡਰ ਵੀ ਲੱਗਦਾ, ਪਰ ਸਾਡਾ ਧਰਮ ਬੜਾ ਆਸਥਾ ਵੱਡੀ ਆ, ਗਣੇਸ਼ ਜੀ ਸਾਨੂੰ ਬਚਾਉਣਗੇ, ਕੀ ਲੱਗਦਾ ਤੁਹਾਨੂੰ? ਸਰ ਤੁਸੀਂ ਦੇਖ ਰਹੇ ਹੋ, ਤੁਸੀਂ ਸਾਰਿਆਂ ਨੂੰ ਪੁੱਛ ਲਿਆ, ਗੱਲ ਵੀ ਕਰ ਲਈ। ਇੱਕ ਬੰਦੇ ਨੂੰ ਸਮਝਾਉਣਾ ਬੜਾ ਆਸਾਨ ਹੈ, ਪਰ ਪਬਲਿਕ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ। ਤੁਸੀਂ ਇਹ ਚੀਜ਼ ਆਪਣੇ ਸਾਹਮਣੇ ਨੋਟਿਸ ਕਰ ਲਈ। ਚਲੋ ਇੱਕ ਬੰਦਾ ਉਹਨੂੰ ਸਮਝਾ ਦਈਏ, ਪਰ ਇੰਨੀ ਪਬਲਿਕ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ। ਔਰ ਇੱਕ ਨਾ ਆਸਥਾ, ਜਦ ਬੰਦੇ ਦੀ ਜਿੱਥੇ ਆਸਥਾ ਦਾ ਸਵਾਲ ਆ ਜਾਂਦਾ ਤਾਂ ਬੰਦਾ ਇਹ ਸੋਸ਼ਲ ਡਿਸਟੈਂਸਿੰਗ ਇਸ ਚੀਜ਼ ਦਾ ਕੋਈ ਵੀ ਪਾਲਣ ਨਹੀਂ ਕਰਦਾ, ਇਸ ਚੀਜ਼ ਨੂੰ ਦੇਖਦਾ ਨਹੀਂ ਹੈ ਉਹ। ਸੋ ਵਿਸਰਜਨ ਜਿਸ ਜਗ੍ਹਾ ਤੇ ਕੀਤਾ ਜਾ ਰਿਹਾ, ਮੈਂ ਵੀ ਉੱਥੇ ਮੌਜੂਦ ਹਾਂ, ਤੁਸੀਂ ਦੇਖ ਰਹੇ ਹੋ ਗੋਤਾਖੋਰ ਟੀਮ ਦੇ ਮੈਂਬਰ ਨੇ ਜਿਹੜੇ ਕਿ ਆਪਣੀ ਜਾਨ ਦਾ ਰਿਸਕ ਲੈ ਕੇ ਹੈਲਪ ਵੀ ਕਰ ਰਹੇ ਨੇ ਤੇ ਇੱਕ ਤਰ੍ਹਾਂ ਦੀ ਲਾਈਫ ਦਾ ਰਿਸਕ ਵੀ ਲੈ ਰਹੇ ਨੇ, ਬਿਕੋਜ਼ ਕਰੋਨਾ ਦੀ ਬਿਮਾਰੀ ਹੈ ਜਿਹੜੀ ਮੈਂ ਪਹਿਲਾਂ ਗੱਲ ਕੀਤੀ। ਕੁਝ ਲੋਕ ਕਹਿ ਰਹੇ ਨੇ ਕਿ ਕੋਈ ਅਸਰ ਨਹੀਂ, ਸਿਰਫ ਅਫਵਾਹ ਹੈ। ਆਓ ਕਰਦੇ ਨਾ ਵੀਰਾਂ ਨਾਲ ਕੁਝ ਗੱਲਾਂ। ਸਭ ਤੋਂ ਪਹਿਲਾਂ ਬਾਬਾ ਜੀ ਨੂੰ ਮੱਥਾ ਟੇਕਦੇ ਹਾਂ। ਤੁਹਾਨੂੰ ਡਰ ਨਹੀਂ ਲੱਗਦਾ? ਇੱਕ ਤਾਂ ਤੁਸੀਂ ਪਹਿਲੇ ਹੀ ਖਤਰਨਾਕ ਕੰਮ ਕਰ ਰਹੇ ਹੋ, ਤੇ ਦੂਜਾ ਬਿਮਾਰੀ ਫੈਲੀ ਹੋਈ ਆ, ਕੋਈ ਮਨ 'ਚ ਵਿਚਾਰ ਨਹੀਂ ਆਉਂਦਾ ਵੀ ਜੇ ਤੁਹਾਨੂੰ ਬਿਮਾਰੀ ਹੋ ਗਈ ਫੇਰ? ਭਾਜੀ ਐਕਚੁਅਲ 'ਚ ਕੀ ਹੈ, ਗਣਪਤੀ ਮਹਾਰਾਜ ਦਾ ਤਿਉਹਾਰ ਹੈ, ਸਾਨੂੰ ਕੋਈ ਬਿਮਾਰੀ ਦਾ ਆਪਣੇ ਨਾਲ ਲੈ ਕੇ ਜਾਣਗੇ। ਜੋ ਬਿਮਾਰੀ ਅਸੀਂ ਚਾਹੁੰਦੇ ਹਾਂ ਗਣਪਤੀ ਇਸ ਸਾਲ ਆਪਣੇ ਨਾਲ ਲੈ ਆਉਣ ਤੇ ਖਤਮ ਕਰਨ, ਇਸ ਲਈ ਭਗਤਾਂ ਦੀ ਪੂਰੀ ਸ਼ਰਧਾ ਹੈ, ਅਸੀਂ ਉਹਨਾਂ ਦੇ ਨਾਲ ਖੜੇ ਹਾਂ, ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਭਾਜੀ। ਇੰਨੀ ਖਤਰਨਾਕ ਨਹਿਰ ਪਿੱਛੇ ਖਤਰਾ, ਅੱਗੇ ਬਿਮਾਰੀ ਦਾ ਖਤਰਾ, ਪਰਿਵਾਰ ਵਾਲੇ ਨਹੀਂ ਕਹਿੰਦੇ ਵੀ ਰਹਿਣ ਦਿਓ? ਨਹੀਂ ਸਰ, ਸਾਰੇ ਕਹਿੰਦੇ, ਪਰ ਕੀ ਕਰੀਏ ਜੀ ਸਰ, ਤਿਉਹਾਰ ਹੈ, ਸ਼ਰਧਾ ਹੈ ਮਨ ਦੇ ਵਿੱਚ, ਤਾਂ ਜ਼ਰੂਰੀ ਹੈ। ਇਸ ਦੇ ਉੱਪਰ ਕੋਈ ਬਿਮਾਰੀ ਨਹੀਂ ਹੈ, ਗਣਪਤੀ ਦੇ ਉੱਪਰ ਕੋਈ ਬਿਮਾਰੀ ਨਹੀਂ ਹੈ ਭਾਈ ਸਾਹਿਬ। ਗਣਪਤੀ ਸਾਡੇ ਮਨ 'ਚ ਪੂਰਾ ਚਾਅ ਹੈ, ਸਾਡੇ ਅੰਦਰ ਪੂਰੀ ਸ਼ਰਧਾ ਹੈ, ਤਾਂ ਸਾਨੂੰ ਪੂਰਾ ਵਿਸ਼ਵਾਸ, ਸਾਨੂੰ ਕੋਈ ਬਿਮਾਰੀ ਕੁਝ ਨਹੀਂ ਕਰ ਸਕਦੀ, ਅਤੇ ਗਣਪਤੀ ਸਾਡੇ ਨਾਲ ਨੇ। ਸੋ ਧਾਰਮਿਕ ਆਸਥਾ ਸਿਰ ਚੜ ਕੇ ਬੋਲ ਰਹੀ ਹੈ। ਇਹਨਾਂ ਦਾ ਕਹਿਣਾ ਕਿ ਗਣਪਤੀ ਸਾਡੇ ਨਾਲ ਨੇ, ਸਾਨੂੰ ਕੋਈ ਦਿੱਕਤ ਨਹੀਂ, ਸਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ ਜਿੰਨਾ ਚਿਰ ਗਣਪਤੀ ਸਾਡੇ ਨਾਲ ਨੇ। ਪਰ ਇੱਕ ਗੱਲ ਪੱਕੀ ਆ ਕਿ ਪ੍ਰਸ਼ਾਸਨ ਜ਼ਰੂਰ ਫੇਲ ਹੁੰਦਾ ਹੈ ਹਰ ਮੌਕੇ ਤੇ, ਕਿਉਂਕਿ ਇਦਾਂ ਦੀ ਸੋਸ਼ਲ ਡਿਸਟੈਂਸਿੰਗ ਦਾ ਨਾ ਹੋਣਾ, ਏਡੇ ਏਡੇ ਇਕੱਠਾਂ ਦਾ ਹੋਣਾ, ਵਾਕਈ ਇੱਕ ਸੋਚਣ ਵਾਲੀ ਗੱਲ ਹੈ, ਇੱਕ ਵੱਡੀ ਗੱਲ ਹੈ।